ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 19 ਅਪ੍ਰੈਲ 2017 6 ਵਿਸਾਖ ਨਾਨਕਸ਼ਾਹੀ ਸੰਮਤ 549 ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਗੈਜ਼ਟ ਦੇ ਉੱਪਰ ਸਪੈਕਟਰਮ ਕੇਬਲ, ਆਰਸੀਨ ਕੇਬਲ, Bell 5 cable in Canada, Roku, Jadoo Box, Shava, Facebook, Global CPN ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ TV84 ਦੀ ਐਪ ਰਾਹੀਂ ਤੁਸੀਂ TV84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪਹਿਲੇ ਇਸ਼ੂ ਤੋਂ ਪਹਿਲਾਂ ਆਪਾਂ ਜਾਨਣਾ ਚਾਹਾਂਗੇ ਕਿ ਤੁਹਾਡਾ ਵੀਕਐਂਡ, ਆਈ ਡੋਂਟ ਥਿੰਕ ਸੋ ਇਹਨੂੰ ਆਪਾਂ ਵੀਕਐਂਡ ਕਵਾਂਗੇ, ਆਪਾਂ ਇਹਨੂੰ ਲੌਂਗ ਵੀਕਐਂਡ ਕਵਾਂਗੇ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਆਪਣੇ ਲੌਂਗ ਵੀ ਜੇ ਮੰਡੇ ਜੇ ਟਿਊਜ਼ਡੇ ਵੀ ਵਿੱਚ ਆ ਗਿਆ ਫਿਰ ਲੌਂਗ ਹਾਂਜੀ, ਅਸੀਂ ਜਾਨਣਾ ਚਾਹਾਂਗੇ ਕਿਦਾਂ ਤੁਹਾਡਾ ਸਫ਼ਰ ਰਿਹਾ। ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਤੋਂ ਸਰੋਤਿਆਂ ਤੋਂ ਮਾਫੀ ਵੀ ਚਾਹੁੰਦੇ ਹਾਂ ਜੀ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਹੁਣ ਦੋਨੋਂ ਚੀਜ਼ਾਂ ਨਾਲ ਤਾਂ ਨਹੀਂ ਚੱਲ ਸਕਦੀਆਂ ਪਰ ਅਸੀਂ ਨਾਲ ਚਲਾ ਦੇਣੀਆਂ ਨੇ ਜੀ। ਮੁਆਫੀ ਇਸ ਲਈ ਕਿ ਅਸੀਂ ਮੰਡੇ ਟਿਊਜ਼ਡੇ ਦੇ ਸ਼ੋਅ ਨਹੀਂ ਕਰ ਸਕੇ ਜੀ, ਔਰ ਸ਼ੁਕਰੀਆ ਇਸ ਲਈ ਕਿ ਜਿਹੜੀ ਸਾਡੀ ਐਕਟੀਵਿਟੀ ਸੈਚਰਡੇ ਸੰਡੇ ਦੀ ਸੀ ਉਸ ਨੂੰ ਜਿੱਥੇ ਸਾਡੇ ਹਜ਼ਾਰਾਂ ਦਰਸ਼ਕਾਂ ਨੇ ਦੁਨੀਆ ਭਰ 'ਚ ਬੈਠਿਆਂ ਡਾਇਰੈਕਟ ਜਾਂ ਲਾਈਵ ਉਸ ਨੂੰ ਦੇਖਿਆ ਜੀ। ਉਸ ਤੋਂ ਬਾਅਦ ਕਿਉਂਕਿ ਸਟਾਕਟਨ ਗੁਰਦੁਆਰਾ ਸਾਹਿਬ ਦੀ ਇੱਕ ਆਪਣੀ ਇਤਿਹਾਸਕ ਅਹਿਮੀਅਤ ਹੈ। ਬੇਸ਼ੱਕ ਇਸ ਵੇਲੇ ਕੋਸਟ ਟੂ ਕੋਸਟ ਨਗਰ ਕੀਰਤਨ ਹੋ ਰਹੇ ਨੇ, ਪੈਰੇਡਸ ਨੇ, ਸੈਮੀਨਾਰਸ ਨੇ, ਹੋਰ ਬਹੁਤ ਸਾਰੀਆਂ ਐਕਟੀਵਿਟੀਜ਼ ਇਸ ਵੇਲੇ ਫੋਕਸਡ ਨੇ। ਯੂਨਾਈਟਿਡ ਨੇਸ਼ਨਸ ਦੇ ਅੰਡਰ ਸੈਕਟਰੀ ਦਾ ਮੈਸੇਜ, ਕਾਂਗਰੈਸ਼ਨਲ ਰੈਜ਼ੋਲੂਸ਼ਨ, ਇੰਗਲੈਂਡ ਦੀ ਪ੍ਰਾਈਮ ਮਿਨਿਸਟਰ ਦਾ ਮੈਸੇਜ, ਨਿਊਜ਼ੀਲੈਂਡ, ਆਸਟ੍ਰੇਲੀਆ, ਚਾਰ ਚਫੇਰੇ। ਪਰ ਕੁਛ ਮੁਕਾਮ ਐਸੇ ਹੁੰਦੇ ਨੇ ਜਿੱਥੋਂ ਕੋਈ ਵੀ ਐਕਟੀਵਿਟੀ ਜਿਹੜੀ ਹੈ ਉਹ ਬਹੁਤ ਅਹਿਮੀਅਤ ਰੱਖਦੀ ਹੈ ਜਾਂ ਉਸ ਦਾ ਇੱਕ ਆਪਣਾ ਇੰਪੈਕਟ ਹੁੰਦਾ ਹੈ। 1912 'ਚ ਸਟਾਕਟਨ ਗੁਰਦੁਆਰਾ ਸਾਹਿਬ ਜਿਹੜਾ ਕਿ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ, ਇਹ ਉਹਦਾ ਪ੍ਰੋਪਰ ਨਾਂ ਹੈ, ਇਹ ਹੋਂਦ 'ਚ ਆਇਆ। ਪ੍ਰਿੰਸੀਪਲ ਤੇਜਾ ਸਿੰਘ ਜਿਹੜੇ ਕਿ ਕਦੇ ਕੋਲੰਬੀਆ ਯੂਨੀਵਰਸਿਟੀ ਬਾਅਦ 'ਚ ਹਾਰਵਰਡ 'ਚ ਗਏ, ਸੰਤਤਰ ਸਿੰਘ ਮਸਤਵਾਣਾ ਵਾਲਿਆਂ ਦੇ ਜਿਹੜੇ ਨੇ ਉਹ ਫਾਲੋਅਰ ਸਨ, ਉਹਨਾਂ ਦੀ ਪ੍ਰੇਰਨਾ ਨਾਲ ਹੀ ਆਏ ਸਨ। ਔਰ ਕਿਵੇਂ ਉਹਨਾਂ ਨੇ ਕੈਨੇਡਾ ਦੇ ਵਿੱਚ ਉਦੋਂ ਹਾਲਾਤ ਬਣੇ, ਸਾਰੇ ਸਿੱਖਾਂ ਨੂੰ ਇਕੱਠੇ ਕਰਕੇ ਉੱਥੋਂ ਰਾਦਰ ਸਾਊਥ ਏਸ਼ੀਅਨਸ ਨੂੰ ਹੌਂਡੂਰਸ ਭੇਜਣਾ ਚਾਹੁੰਦੇ ਸਨ, ਉਹਨੂੰ ਪੜ੍ਹਾਈ ਵਿੱਚੇ ਛੱਡ ਕੇ ਉਹਨਾਂ ਨੂੰ ਉੱਥੇ ਸੱਦਿਆ, ਉਹਨਾਂ ਨੇ ਲੌਬੀ ਕੀਤੀ। ਬਾਅਦ ਦੇ ਵਿੱਚ ਉਹਨਾਂ ਨੇ ਫਿਰ ਜਿਹੜਾ ਆਪਣਾ ਆਪਾ ਇੱਥੋਂ ਦੀ ਸਿੱਖ ਕੌਮ ਦੇ ਲਈ ਸਮਰਪਿਤ ਕੀਤਾ। ਪਹਿਲਾ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ, ਫਿਰ ਐਬਸਫੋਰਡ, ਔਰ ਇਹ ਜਿਹੜਾ 1912 ਦੇ ਵਿੱਚ ਹੋਂਦ 'ਚ ਆਇਆ। ਔਰ ਪਹਿਲਾ ਸੰਵਿਧਾਨ ਵੀ ਉਹਨਾਂ ਨੇ ਲਿਖਿਆ ਔਰ ਉਹਨਾਂ ਦਾ ਇੱਕ ਆਪਣਾ ਰੋਲ ਰਿਹਾ। ਪਰ ਇਹ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਹੈ, ਇਸ ਲਈ ਇਤਿਹਾਸਕਤਾ ਜਿਹੜੀ ਚੀਜ਼ ਵੀ ਕੋਈ ਇਸ ਕਿਸਮ ਦੀ ਹੁੰਦੀ ਹੈ, ਹਿਸਟੋਰੀਕਲ ਹੁੰਦੀ ਹੈ। ਪਰ ਇਹਦੇ ਨਾਲ ਹੋਰ ਵੀ ਅਹਿਮੀਅਤ ਹੋਈ ਜਦੋਂ ਕਿ ਇਸ ਗੁਰਦੁਆਰਾ ਸਾਹਿਬ ਤੋਂ ਹੀ ਜਿਹੜਾ ਭਾਰਤ ਦੀ ਅੰਗਰੇਜ਼ਾਂ ਤੋਂ ਆਜ਼ਾਦੀ ਦਾ ਬਿਗਲ ਵੱਜਿਆ। ਸਿਰਫ ਬਿਗਲ ਹੀ ਨਹੀਂ ਵੱਜਿਆ, ਬਿਗਲ ਵਜਾਉਣ ਤਾਂ ਲਾਲਾ ਹਰਦਿਆਲ ਜਾਂ ਇਸ ਕਿਸਮ ਦੇ ਲੋਕ ਜਿਹੜੇ ਨੇ ਜਿਨ੍ਹਾਂ ਨੇ ਫਾਇਦਾ ਲਿਆ, ਬਿਗਲ ਵਜਾਇਆ ਔਰ ਫਿਰ ਉਹ ਦੌੜ ਗਏ। ਪਰ ਜੋ ਉਹਨਾਂ ਦੇ ਬਿਗਲ ਜਾਂ ਉਹਨਾਂ ਦੀ ਵਿਸਲ ਦੇ ਨਾਲ ਜਿਹੜੇ ਮੈਦਾਨ ਦੇ ਵਿੱਚ ਆ ਕੇ ਨਿਤਰੇ ਔਰ ਜਿਨ੍ਹਾਂ ਨੇ ਫਿਰ ਆਪਣਾ ਕਾਰੋਬਾਰ, ਆਪਣੀਆਂ ਜਵਾਨੀਆਂ, ਆਪਣਾ ਸਭ ਕੁਛ ਦਾਅ 'ਤੇ ਲਾ ਦਿੱਤਾ, ਜਿਨ੍ਹਾਂ ਨੂੰ ਅਸੀਂ ਸਤਿਕਾਰ ਨਾਲ ਗਦਰੀ ਬਾਬੇ ਕਹਿੰਦੇ ਔਰ ਗਦਰ ਲਹਿਰ ਕਹਿੰਦੇ। ਬਾਬੇ ਦਾ ਮਤਲਬ ਇਹ ਨਹੀਂ ਹੈ ਕਿ ਵੀ ਉਹ ਕੋਈ ਬੁੱਢੇ ਸਨ। ਉਹਨਾਂ ਦੇ ਵਿੱਚ ਕਰਤਾਰ ਸਿੰਘ ਸਰਾਭਾ ਜਿਹੜਾ ਕਿ ਰੂਹੇ ਰਵਾਂਸ ਸੀ ਗਦਰ ਲਹਿਰ ਦਾ, ਉਹ 16 ਸਾਲ ਦੀ ਉਮਰ ਦੇ ਵਿੱਚ, 14-15 ਸਾਲ ਦੀ ਉਮਰ 'ਚ ਇੱਥੇ ਆਇਆ, 19 ਸਾਲ ਦੀ ਉਮਰ 'ਚ ਉਹ ਫਾਂਸੀ 'ਤੇ ਚੜ੍ਹ ਗਿਆ। ਔਰ ਇਹੀ ਸਟਾਕਟਨ ਦਾ ਮੁਕਾਮ ਸੀ ਜਿੱਥੇ ਗਦਰ ਲਹਿਰ ਦੀ ਨੀਂਹ ਰੱਖੀ ਗਈ। ਇੱਥੋਂ ਹੀ ਗਦਰ ਗੂੰਜਾਂ ਨਾਂ ਦੀ ਪਹਿਲੀ ਪਬਲੀਕੇਸ਼ਨ ਜਿਹੜੀ ਕਰਤਾਰ ਸਿੰਘ ਸਰਾਭਾ ਦੀਆਂ ਲਿਖਤਾਂ ਦੇ ਨਾਲ ਭਰਪੂਰ ਹੁੰਦੀ ਸੀ ਔਰ ਜਿਸ ਦੇ ਵਿੱਚ ਬੜੀ ਕਲੀਅਰਲੀ ਇਹ ਜਿਹੜਾ ਹੋਕਾ ਸੀ ਔਰ ਇਹ ਚੈਲੰਜ ਥਰੋ ਕੀਤਾ ਸੀ ਕਿ ਭਾਈ ਅੰਗਰੇਜ਼ਾਂ ਨੂੰ ਕੱਢੋ। ਔਰ ਇਹ ਲਾਈਨਾਂ ਵੀ ਕਰਤਾਰ ਸਿੰਘ ਸਰਾਭਾ ਦੀਆਂ ਜਿਹੜੀਆਂ ਅਕਸਰ ਫਿਰ ਸ਼ਹੀਦ ਭਗਤ ਸਿੰਘ ਦੀਆਂ ਵੀ ਫੇਵਰੇਟ ਲਾਈਨਸ ਸੀ, ਉਹਨਾਂ ਦੇ ਸਟੱਡੀ ਟੇਬਲ 'ਤੇ ਹੁੰਦੀਆਂ ਸੀ। ਇੱਥੇ ਬੈਠ ਕੇ ਸਰਾਭੇ ਨੇ ਲਿਖੀਆਂ, ਸਾਨੂੰ ਵੀ ਹਮੇਸ਼ਾ ਇਹ ਪ੍ਰੇਰਨਾ ਦਿੰਦੀਆਂ ਨੇ।
कि सेवा देश की जिंदड़ी है बड़ी औखी, गल्लां करनियां ढेर सखलियां ने, जिन्हां देश सेवा वाल पैर पाया उन्हां लख मुसीबतां झल्लियां ने। सो इत्थे ही भाई जवाला सिंह, बाबा सोहण सिंह पकना, ये सारे वो सन जिन्हां दे कोल बहुत 500-500 600 एकड़ जमीन दे फॉर्म भावें ना उन्हां दे अपने नहीं सी, लॉ इत्थों दे सी, किसी गोरे दे ना ही करवाई हुई सी, लेकिन मालक सन, मेहनत करते सन। पर उन्होंने ये देखा कि भी नहीं, गुलामी जिहड़ी है इस नूं बर्दाश्त नहीं करना। और इस किस्म की ये लहर सी कि उस वेले 8000 के लगभग, जिन्हां दे विच आलमोस्ट 96-97% सिख सन, थोड़े मुसलमान भी सन, थोड़े हिंदू भी सन, वो इत्थे इस दे विच इनवॉल्व होए। और 8000 उस वेले सिख ब्रिटिश कोलंबीया और कैलीफोर्निया च रहिंदे सन। उन्हां चों 7000 जिहड़ा लगभग वो सब कुछ छड्ड के चला गया सी कि भी असी गदर मचाना है। और वो साजिश विच ही इन्हां दा एजेंसियां दा कृपाल सिंह नां दा बंदा एक विच वड़िया होया सी, ਜਿਹੜੀ भी वो तरीक मिथदे सी उस तो पहले ही पता लग जाता सी। सो बहुत सारे फड़े गए, उन्हां चों फांसियां, करतार सिंह सराभा नूं भी फांसी हुई और बहुत सारिਆਂ ने उम्र कैदा, काले पानी। ये वक्री गल है भी अज काले पानी की जेल च पिछले दिनों एक आर्टिकल भी सी कि सिखां दा जिथे 90% सिख काले पानी जेल च रहे, उन्होंने अंडेमान उन्होंने सैलूलर के की उहदा नाम रखा है, वो हुण बिल्कुल ही उन्होंने उन्होंने एक पासे ला के ते सावरकर दे नां ते एयरपोर्ट बनाता है और इवें प्रभाव दिता है कि भी जे इन्हां दा कोई जिन्हां दा RSS का लागा देगा नहीं, उन्होंने सेंट्रल स्टेज ते लिआंदा। सो ये पिछोकड़ है कि भी जे ये ठीक है कि गदर लहर अपने टीचे दे विच इमीडिएट कामयाब नहीं हुई, पर उससे ही गदर लहर चों फिर असी देखते हैं कि एक जागृति पैदा हुई, ਬੱਬਰ ਅਕਾਲੀ लहर पैदा करने वाले बहुत सारे ਜਿਹੜੇ ने वो लैफ्ट ओवर गदरी सी ਜਿਹੜੇ कि फांसियां ਜਾਂ उम्र कैदा चों बच गए। और ये सराबे की गल भगत सिंह, फिर आज़ाद हिंद फौज और अल्टीमेटली ਜਿਹੜਾ ਉਹ आज़ादी का सफ़र तय ਹੁੰਦਾ। सो अज ਜਿਹੜਾ यही स्टॉकटन गुरु घर है, ये खालिस्तान की एक्टिविटी का भी हब है। 84 तो बाद पहले इकट्ठ इत्थे ही होए और जदों कोई भी आवाज़ इत्थों फोकस्ड होकर निकलती है, उसका मतलब है कि भी ये कंटीन्यूसली पिछले 32-33 साल तो ये जिहड़ा स्टॉकटन ये हब है। और इसलिए जिथे असी ये जरूरी समझिया और ये उन्हां दी 19वीं जिहड़ी है सालाना सिख डे पैरेड सी जां नगर कीर्तन सी, और इसनूं असी TV84 वालों लाइव कवर किया क्योंकि पैरेड संडे हुंदी है, पर डे अर्लीयर सैटरडे पूरे उत्थे चार चफेरे, बुक स्टॉल और होर एक्टिविटी हुंदी है, पूरा उत्साह, गतका टीमां और शाम का दीवान जिहड़ा है 4-5 घंटे का, जिन्हों कि बहुत सारे होर भी कवर कर रहे होंदे ने। सो असी उसनूं भी कवर किया। और एतवार बेशक हल्का मींह भी शुरू हो गया पैना जिउं ही पैरेड की शुरुआत हुई, पर उस तो पहला अंदर दीवान हुंदा है जिहदे प्रोमीनेंट जिहड़े ईवन अमेरिकनस ने उन्होंने ऑनर किया जाता है। और वो भी उहदा भी लाइव टैलीकास्ट होया साडे TV84 वालों। और दोनों ही दीवाना च शाम नूं भी सैटरडे दे और संडे भी मैनूं संगतां नूं एड्रैस करन दा मौका मिले, जिस नूं संगत वालों जिहड़े सुन रहे हुंदे ने उन्हां ने तां चलो देना ही हुंदा है एडमीरेशन वाला कामेंट। लेकिन अगले दिन जिवें संडे बहुत सारे लोग जिहड़े घरां च बैठे भी, क्योंकि इस नगर कीर्तन च भी दूर दुराड्यों संगतां दी शमूलीयत हुंदी है, उन्होंने बहुत सारिਆਂ ने उसनूं सराया। और TV84 वालों जिहड़ी कवरेज सी ज्यों-ज्यों फिर दिन बीते गए, और मैं इसनूं इंपॉर्टेंट समझिया कि भी मंडे और ट्यूसडे मंडे असीं सैटरडे के प्रोग्राम नूं दोबारा रीटैलीकास्ट किया जी, और मंगलवार जिहड़ा है वो एतवार के प्रोग्राम नूं जिस नूं बड़ी वड्डी गिणती दे विच जिहड़े साडे दर्शक ने उन्होंने देखिया। सो ये साडी वजह सी। अज असीं सवेरे अर्लीएस्ट फ्लाइट 6:30-7 बजे के करीब लैके एयरपोर्ट तो सीधे ही दर्शकों की कचहरी च हाज़र हुए। और हालांकि इस सारे पीरीयड दे विच ये नहीं है कि मैं जिहड़ा वो महसूस नहीं सी कर रहा, साडे बहुत सारे दर्शकों ने सानू लिखिया भी, कुछ तो एकदम फिक्र का इजहार करते हैं, लेकिन ये मेरा ख्याल है कि भी कुछ चीज़ों की अहमियत इस किस्म की हुंदी है। मैं भी 2 दिन इसलिए अपना स्टे एक्सटेंड किया कि सारे पीरीयड च अड-अड मुलाकातां जिहड़ियां कि असीं अपने चैनल के हवाले नाल भी
ਪਲੱਸ ਪੰਥਕ ਏਜੰਡੇ ਨੂੰ ਕਿਵੇਂ ਅੱਗੇ ਤੋਰਨਾ ਹੈ। ਇਸ ਵੇਲੇ ਜਿਹੜਾ ਇੱਕ ਉਤਸ਼ਾਹ ਹੈ ਔਰ ਜਿਸ ਨੂੰ ਜਿਵੇਂ ਇੰਡੀਅਨ ਗਵਰਨਮੈਂਟ, ਉਹਨਾਂ ਦੀਆਂ ਏਜੰਸੀਆਂ, ਉਹਨਾਂ ਦਾ ਮੀਡੀਆ, ਜਿਵੇਂ ਉਹਨਾਂ ਨੇ ਡਿਫੈਂਸ ਮਿਨਿਸਟਰ ਸਰਦਾਰ ਹਰਜੀਤ ਸਿੰਘ ਸੱਜਣ ਦੀ ਭਾਰਤ ਫੇਰੀ ਨੂੰ ਜਿਹੜਾ ਰੰਗ ਦਿੱਤਾ ਹੈ, ਟਵਿਸਟ ਦਿੱਤਾ ਹੈ, ਉਹਨੇ ਖਾਲਿਸਤਾਨ ਦੀ ਮੂਵਮੈਂਟ ਨੂੰ ਫਰੰਟ ਬਰਨਰ ਦੇ ਉੱਤੇ ਲਿਆ ਕੇ ਫੇਰ ਖੜਾ ਕਰ ਦਿੱਤਾ ਹੈ। ਉਸ ਤੋਂ ਪਹਿਲਾਂ ਓਨਟਾਰੀਓ ਜਿਹੜੀ ਲੈਜਿਸਲੇਚਰ ਦਾ ਰੈਜ਼ੋਲੂਸ਼ਨ ਹੈ ਉਸਨੇ ਨੀਂਦ ਹਰਾਮ ਕੀਤੀ ਹੋਈ ਸੀ। ਸੋ ਇਹ ਜਿਹੜੀ ਹਕੂਮਤ ਦੀ ਲੜਾਈ ਉਹ ਅੱਡ-ਅੱਡ ਫਰੰਟਸ ਦੇ ਉੱਤੇ ਲੜ ਰਹੇ ਨੇ ਔਰ ਇਸ ਤੋਂ ਇਹ ਜ਼ਰੂਰ ਮਹਿਸੂਸ ਹੁੰਦਾ ਹੈ ਵੀ ਉਹਨਾਂ ਦੇ ਖੈਮੇ ਦੇ ਵਿੱਚ ਭਾਰੀ ਘਬਰਾਹਟ ਹੈ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ। ਔਰ ਜਿਵੇਂ ਅਮਰਿੰਦਰ ਜਿਹੜਾ ਕਿ ਉਹਨਾਂ ਦਾ ਸਟੂਜ ਔਰ ਜਿਹਨੇ ਬਿਲਕੁਲ ਅਨਪ੍ਰੋਵੋਕਡ ਔਰ ਜਿਹਨੂੰ ਤੁਸੀਂ ਕਹੋ ਕਿ ਨੌਨਸੈਂਸ ਡਿਬੇਟ ਸ਼ੁਰੂ ਕੀਤੀ, ਪਰ ਮੈਂ ਸਮਝਦਾ ਵੀ ਕਈ ਵਾਰ ਇਹ ਵੀ ਕੁਦਰਤ ਦੇ ਰੰਗ ਹੁੰਦੇ ਨੇ ਔਰ ਅਸੀਂ ਹਾਲਾਂਕਿ ਇਹਦੇ ਚੀਫ ਮਿਨਿਸਟਰ ਬਣਨ ਤੋਂ ਬਾਅਦ 1 ਮਹੀਨਾ ਉਹਨੂੰ ਹੋ ਗਿਆ, ਅਸੀਂ ਜਿਹਨੂੰ ਕਹਿੰਦੇ ਨੇ ਕਿ ਵੀ ਵਰ ਹੋਲਡਿੰਗ ਦਾ ਫਾਇਰ, ਅਸੀਂ ਉਸ ਤੋਂ ਪਹਿਲਾਂ ਜ਼ਰੂਰ ਰੱਖਿਆ ਸੀ, ਪਰ ਹੁਣ ਜਦੋਂ ਕੋਈ ਆ ਕੇ ਇਸ ਕਿਸਮ ਦੀਆਂ ਹਰਕਤਾਂ ਕਰੇ ਕਿ ਵੀ ਮੈਨੂੰ ਕੁੱਟੋ ਤਾਂ ਫਿਰ ਤੁਸੀਂ ਕੀ ਕਰ ਸਕਦੇ ਹੋ। ਔਰ ਕਿਉਂਕਿ ਜਿਹੜੇ ਹਰਜੀਤ ਸਿੰਘ ਸੱਜਣ ਬਾਰੇ ਉਹਦਾ ਬਿਆਨ ਜਿਹੜਾ ਇੰਟਰਵਿਊ NDTV ਤੇ ਆ ਚੁੱਕਾ ਸੀ, ਉਸ ਨੂੰ ਅਸੀਂ ਡਿਸਕਸ ਵੀ ਕੀਤਾ ਸੱਚੋ ਸੱਚ ਪ੍ਰੋਗਰਾਮ 'ਚ, ਔਰ ਮੇਰੀ ਜਿਹੜੀ ਵੀਕਲੀ ਲਿਖਤ ਸੀ ਉਹ ਵੀ ਇਸ ਦੇ ਉੱਤੇ ਸੀ ਔਰ ਤੁਹਾਡੀ ਆਵਾਜ਼ 'ਚ ਆਡੀਓ ਫਾਈਲ ਵੀ ਸੀ। ਔਰ ਅਸੀਂ ਮੈਂ ਇਹ ਸਮਝਦਾ ਵੀ ਬਹੁਤ ਵਾਰ ਸਾਨੂੰ ਲੱਗਦਾ ਹੁੰਦਾ ਹੈ ਕਿ ਵੀ ਪਤਾ ਨਹੀਂ ਲੋਕ ਪੜ੍ਹਦੇ ਨਹੀਂ ਜਾਂ ਸੁਣਦੇ ਨੇ ਜਾਂ ਦੂਜੇ ਨੇ, ਲੇਕਿਨ ਇਹ ਰਿਮਾਰਕੇਬਲ ਹੈ ਵੀ ਇਸ ਨੂੰ ਜਿੰਨਾ ਹੁੰਗਾਰਾ ਮਿਲਿਆ ਉਹਨੇ ਹੁਣ ਤੱਕ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਲਗਭਗ 3 ਲੱਖ ਜਿਹੜੇ ਵਿਊਅਰ ਨੇ ਜਾਂ ਜਿਨ੍ਹਾਂ ਨੇ ਪੜ੍ਹਿਆ ਜਾਂ ਜਿਨ੍ਹਾਂ ਨੇ ਸੁਣਿਆ, ਕਿਉਂਕਿ ਉਹਨੂੰ ਅਸੀਂ ਡਿਸਟਿੰਗੁਇਸ਼ ਨਹੀਂ ਕਰ ਸਕਦੇ, ਉਹ ਇਸ ਆਰਟੀਕਲ ਦੇ ਉੱਤੇ 3 ਲੱਖ ਤੋਂ ਜ਼ਿਆਦਾ ਜਿਹੜੇ ਨੇ ਉਹ ਵਿਊਅਰ ਨੇ ਔਰ ਜਿਹੜਾ ਹੁਣ ਮੈਨੂੰ 500 ਤੋਂ ਜ਼ਿਆਦਾ ਕਾਮੈਂਟ ਨੇ, ਪਤਾ ਨਹੀਂ ਕਿੰਨੇ ਹਜ਼ਾਰ ਲਾਈਕਸ ਨੇ ਤੇ ਅੱਗੋਂ ਕਿਵੇਂ। ਸੋ ਜ਼ਾਹਰ ਹੈ ਵੀ ਇਹ ਆਪ ਹੀ ਜਿਹਨੂੰ ਕਹਿੰਦੇ ਨੇ ਕਿ ਆਪਣ ਹੱਥੀਂ ਆਪਣੀ ਜੜ ਆਪ ਪੁੱਟੇ, ਆਪਣੀ ਜੜ ਜਿਹੜੀ ਹੈ ਇਹਨੇ ਪਟਵਾ ਲਈ ਹੈ। ਜਿਹੜਾ ਮਾੜਾ ਮੋਟਾ ਇਹਦਾ ਸੀ ਕਿ ਜੀ ਜੂਨ 84 'ਚ ਅਸਤੀਫਾ ਦਿੱਤਾ ਪਾਣੀਆਂ ਦੇ ਮੁੱਦੇ ਤੇ ਇੱਧਰ ਉੱਧਰ, ਲੇਕਿਨ ਇਹਦੇ ਬਾਵਜੂਦ ਜਿਹੜਾ ਘਟੀਆਪਨ ਸੀ ਇਹਦਾ ਉਹ ਕਾਇਮ ਰਿਹਾ। ਪਹਿਲੇ ਇੰਟਰਵਿਊ ਤੋਂ ਬਾਅਦ ਵੀ ਫਿਰ ਉਹਨੇ ਇਸ ਕਿਸਮ ਦਾ ਪ੍ਰਚਾਰ ਜਾਰੀ ਰੱਖਿਆ, ਲੇਕਿਨ ਇਸ ਦਾ ਬੜਾ ਉਲਟ ਅਸਰ ਹੋਇਆ। ਜਿੱਥੇ ਚੰਡੀਗੜ੍ਹ ਦੇ ਵਿੱਚ ਅੱਡ-ਅੱਡ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਔਰ ਸਿੱਖ ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਨੂੰ ਇਸ ਦੇ ਲਈ ਕਿ ਵੀ ਇਹ ਪੰਜਾਬ ਦੇ ਹਿੰਦੂਆਂ ਦੀਆਂ ਵੋਟਾਂ ਲੈ ਕੇ ਹੁਣ ਉਹਨਾਂ ਨੂੰ ਖੁਸ਼ ਕਰਨ ਲਈ ਇੰਡੀਅਨ ਏਜੰਸੀਆਂ ਦਾ ਸਟੂਜ ਬਣਿਆ ਹੋਇਆ ਹੈ, ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਭੰਨਿਆ ਵੀ। ਉੱਥੇ ਪੰਜਾਬ ਦੇ ਵਿੱਚ ਵੀ ਔਰ ਮੈਂ ਗਲੋਬਲੀ ਦੇਖਦਾ ਵੀ ਹਰ ਸਿੱਖ ਨੇ, ਜਿਹਦਾ ਕੋਈ ਸਿਆਸਤ ਨਾਲ ਵੀ ਲਾਗਾ ਦੇਗਾ ਨਹੀਂ, ਉਹਨੇ ਕਿਹਾ ਇੱਕ ਗਰੀਬ ਸਿੱਖ ਦਾ ਮੁੰਡਾ, ਪਿਓ ਉਹਨਾਂ ਦਾ ਹਵਾਲਦਾਰ ਸੀ ਪੁਲਿਸ ਦੇ ਵਿੱਚ, ਆਇਆ, ਮਾਂ ਨੇ ਉੱਥੇ ਬੈਰੀਜ਼ ਤੋੜੀਆਂ, ਸਟ੍ਰਾਬੈਰੀਜ਼, ਪਿਓ ਨੇ ਆਰਾ ਮਿਲ 'ਚ ਕੰਮ ਕੀਤਾ, ਮੁੰਡੇ ਨੂੰ ਪੜ੍ਹਾਇਆ, ਪੁਲਿਸ 'ਚ ਹੋਇਆ, ਮਿਹਨਤ ਕਰਕੇ ਫੌਜ 'ਚ ਗਿਆ, ਪਹਿਲੀ ਵਾਰੀ ਕੈਨੇਡੀਅਨ ਜਿਹੜੀ ਕਮਾਂਡ ਕੀਤੀ ਉਹਨੇ, ਕਰਨਲ ਤੱਕ ਪਹੁੰਚਿਆ, ਡਿਸਟਿੰਗੁਇਸ਼ ਸਰਵਿਸ ਅਫਗਾਨਿਸਤਾਨ ਬੋਸਨੀਆ 'ਚ ਕੀਤੀ, ਉੱਥੋਂ ਨਿਕਲ ਕੇ ਪੋਲੀਟੀਕਲੀ ਆ ਕੇ ਜਿਹੜਾ ਉਹਨੇ ਆਪਣੀ ਕੰਸਲਟੈਂਸੀ ਵੀ ਖੋਲ੍ਹੀ ਔਰ ਫਿਰ ਜਿਹੜਾ ਉਹ MP ਬਣਿਆ, ਅੱਜ ਉਹ ਡਿਫੈਂਸ ਮਿਨਿਸਟਰ ਹੈ। ਵੀ ਇਹ ਜਿਹਨੂੰ ਅਸੀਂ ਅਮਰੀਕਨ ਡ੍ਰੀਮ ਕਹਿੰਦੇ, ਸੇਮ ਕੈਨੇਡੀਅਨ ਡ੍ਰੀਮ ਹੈ ਵੀ ਇਹ ਫਖਰ ਔਰ 5 ਕਕਾਰੀ ਅੰਮ੍ਰਿਤਧਾਰੀ ਸਿੰਘ ਜਿਹਨੇ ਉਹ ਸਾਰੀ ਸਟਰਗਲ ਦੇ ਵਿੱਚ, ਔਰ ਇਹ ਕਿਸ ਕਿਸਮ ਦੇ ਪੰਜਾਬ ਦਾ ਮੁੱਖ ਮੰਤਰੀ ਔਰ ਇਸ ਕਿਸਮ ਦੇ ਸਟੂਜ ਜਿਹੜੇ ਨੇ ਉਸ ਦੇ ਮਗਰ ਜਿਹੜੇ ਲੱਗੇ, ਔਰ ਇਸ ਗੱਲ ਨੇ ਉਹਨੇ ਆਪਣੀ ਜੜ ਜਿਹੜੀ ਹੈ ਉਹ ਆਪਣੇ ਆਲੇ ਦੀ ਪੁਰਖੇ ਦੀ ਜਿਹੜੀ ਹੈ ਆਪਣੀ ਨਸਲ ਨੂੰ ਪ੍ਰੂਵ ਕਰ ਦਿੱਤਾ। ਲੇਕਿਨ ਅਸੀਂ ਸਮਝਦੇ ਸੀ ਵੀ ਚਲੋ ਇਹ ਜਿਹੜਾ ਉਹਨੇ ਜੋ ਇਹ ਡਿਜ਼ਰਵ ਕਰਦਾ ਸੀ ਅਮਰਿੰਦਰ, ਬਜਾਏ ਕਿ ਲੰਬਾ ਵਕਤ ਕੋਈ ਧੋਖਾ ਰਹਿੰਦਾ ਉਹ ਜਿਹਨੂੰ ਕਹਿੰਦੇ ਨੇ ਕਿ ਪਾਜ ਮੁਲੰਮਾ ਲੈ ਜਾਏਗਾ, ਕਿ ਵੀ ਪਹਿਲੇ ਮਹੀਨੇ 'ਚ ਪਾਜ ਮੁਲੰਮਾ ਰਹਿ ਗਏ। ਪਰ ਇਹਨਾਂ ਨੇ ਜਿੱਥੇ ਇੱਕ ਪਾਸੇ ਇਸ ਦਾ ਬਿਲਕੁਲ ਘਟੀਆਪਨ ਸੀ, ਉੱਥੇ ਹਰਜੀਤ ਸਿੰਘ ਸੱਜਣ ਨੇ ਜਿਵੇਂ ਗ੍ਰੇਸਫੁਲੀ ਇਸ ਸਾਰੇ ਨੂੰ ਹੈਂਡਲ ਕੀਤਾ। ਔਰ ਕੱਲਾ ਗ੍ਰੇਸਫੁਲੀ ਨਹੀਂ, ਮੈਂ ਸਮਝਦਾ ਵੀ ਜਿਹੜੀ ਤਕਲੀਫ ਸ਼ਿਵ ਸੈਨਾ ਸਮੇਤ ਹਿੰਦੂ ਤਵੀਆਂ ਨੂੰ ਹੋਈ, ਔਰ ਸ਼ਿਵ ਸੈਨਾ ਨੇ ਕਿਹਾ, ਕਿਤੇ ਮੈਂ ਦੇਖਿਆ ਡੈਥ ਥ੍ਰੈਟ ਵੀ ਦਿੱਤੀ ਹੈ, ਪੁਤਲੇ ਵੀ ਅਸੀਂ ਸਾੜਾਂਗੇ ਜੇ ਉਹਨੇ, ਕਿਤੇ ਵੀ ਹਰਜੀਤ ਸਿੰਘ ਸੱਜਣ ਨੇ ਇਹ ਆਪਣੇ ਆਪ ਨੂੰ, ਨਹੀਂ ਤਾਂ ਇਹ ਹੁੰਦਾ ਜੀ ਬੰਦਾ ਕੋਈ ਉਹਨਾਂ ਦੇ ਪ੍ਰਭਾਵ ਥੱਲੇ, ਨਹੀਂ ਜੀ ਮੈਂ ਨਹੀਂ ਖਾਲਿਸਤਾਨ, ਨਹੀਂ ਮੇਰਾ ਪਿਓ ਵੀ ਨਹੀਂ ਜੀ ਖਾਲਿਸਤਾਨ,
ਉਹਨੇ ਬਿਲਕੁਲ ਇਹਨੂੰ ਉਹਨੇ ਕਿਹਾ ਕਿ ਵੀ ਇਹ ਕਿਡ ਸਟਫ ਹੈ। ਜਿਵੇਂ ਤੁਸੀਂ ਕਹਿੰਦੇ ਹੋ ਕਿ ਵੀ ਕਿਸੇ ਗੱਲ ਦੀ ਸਭ ਤੋਂ ਵੱਡੀ ਸਜ਼ਾ ਹੁੰਦੀ ਵੀ ਤੁਸੀਂ ਉਹਨੂੰ ਇਗਨੋਰ ਕਰੋ ਕਿ ਵੀ ਆਈ ਹੈਵਨਟ ਹਰਡ ਇਟ, ਆਈ ਹੈਵਨਟ ਸੀਨ ਇਟ, ਨਾ ਮੈਂ ਸੁਣਿਆ ਨਾ ਮੈਂ ਦੇਖਿਆ। ਸੋ ਉਹਨੇ ਬਿਲਕੁਲ ਜਿਹੜਾ ਔਰ ਇੱਕ ਪਾਸੇ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਵੀ ਹਿਊਮਿਲੇਟ ਕਰਨ ਦੀ ਕੋਸ਼ਿਸ਼ ਕੀਤੀ, ਡਿਫੈਂਸ ਮਿਨਿਸਟਰੀ ਨੇ ਵੀ, ਔਰ ਇਹ ਸਾਹਮਣੇ ਆਇਆ ਪਹਿਲਾਂ ਆਇਆ ਜੀ ਗਾਰਡ ਆਫ ਆਨਰ ਨਹੀਂ ਦਿੱਤਾ ਜਾਏਗਾ, ਫਿਰ ਆ ਗਏ ਨੇ ਨਹੀਂ ਦੇਣਾ ਜੀ, ਉਹ ਮਿਸ ਕੈਲਕੂਲੇਸ਼ਨ ਹੋ ਗਈ ਜੀ, ਮਿਸ ਇਨਫੋਰਮੇਸ਼ਨ ਹੋ ਗਈ ਜੀ, ਯਾਨੀ ਇਹ ਸੀ ਕਿ ਇਸ ਤੋਂ ਇੱਕ ਗੱਲ ਜਿਹੜੀ ਅਸੀਂ ਕਨਕਲੂਡ ਕੀਤੀ ਕਿ ਵੀ ਇਹ ਸਿਰਫ ਅਮਰਿੰਦਰ ਸਿੰਘ ਦੀ ਕੋਈ ਆਪਣੀ ਈਗੋ ਨਹੀਂ ਹੈ ਜਿਹੜੀ ਹਰਟ ਹੋਈ ਹੈ ਕਿ ਜੀ ਉਹਨੂੰ ਕੈਨੇਡਾ ਨਹੀਂ ਜਾਣ ਦਿੱਤਾ ਗਿਆ, ਇਹ ਵੈਲ ਸਟੂਜ ਬਣ ਕੇ ਜਿਹੜਾ ਉਹ ਪਲੇ ਕਰ ਰਹੇ। ਲੇਕਿਨ ਇਹਦੇ ਬਾਵਜੂਦ ਜਿੱਥੇ ਜਦੋਂ ਉਹਨਾਂ ਨੂੰ ਅਲਟੀਮੇਟਲੀ ਉਹਨਾਂ ਨੇ ਦੇਖਿਆ ਵੀ ਇਹ ਸਨੈਪਟਾਈਜ਼ ਵੀ ਹੋਣਗੀਆਂ, ਉੱਥੇ ਵੀ ਜਸਟਿਨ ਟਰੂਡੋ ਬੈਠਾ ਵੀ ਉਹਨੇ ਜੇ ਕੋਈ ਹਾਰਡ ਲਾਈਨ ਲਈ ਤਾਂ ਫਿਰ ਇਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਹੈ ਵੀ ਇਹਨਾਂ ਨੇ ਰਿਐਕਟ ਕਿਵੇਂ, ਫਿਰ ਫਾਈਨਲੀ ਦਿੱਤਾ ਵੀ। ਤਾਂ ਮੈਂ ਦੇਖ ਰਿਹਾ ਸੀ, ਮੈਂ ਕਿਹਾ ਵੀ ਪ੍ਰਾਈਡ ਇਹਨਾਂ ਦਾ ਕੀ ਹੈ ਹੁਣ, ਹਾਲਾਂਕਿ ਤਿੰਨੋਂ ਫੋਰਸਿਸ ਦੇ ਜਵਾਨ ਸੀ ਜਿਹੜੇ ਗਾਰਡ ਆਫ ਆਨਰ ਦੇ ਰਹੇ ਸੀ, ਪਰ ਬੈਂਡ ਜਿਹੜਾ ਹੈ ਉਹ ਸਿੱਖ ਰੈਜੀਮੈਂਟ ਦਾ ਸੀ, ਉਹਨਾਂ ਜਿਵੇਂ ਚੱਕਰ ਹੁੰਦਾ ਹੈ ਦਸਤਾਰ ਦੇ ਉੱਤੇ, ਤੇ ਜਦੋਂ ਗੁਜ਼ਰ ਰਿਹਾ ਹੁਣ ਜਦੋਂ ਤੁਸੀਂ ਬਾਡੀ ਲੈਂਗੁਏਜ ਕਹਿੰਦੇ ਹੋ, ਮੈਂ ਉਹਨਾਂ ਦੇ ਵਿੱਚ ਤੁਸੀਂ ਦੂਸਰਿਆਂ ਦੀ ਦੇਖਦੇ ਹੋ ਕਿਉਂ ਜਿਹੀ ਨਫ਼ਰਤ ਜਾਂ ਕੰਟੈਂਪਟ ਜੋ ਇਹਨਾਂ ਸਾਰਿਆਂ ਨੇ ਸ਼ੋਅ ਕੀਤਾ, ਪਰ ਇਹ ਨਜ਼ਰ ਆ ਰਿਹਾ ਸੀ ਕਿ ਉਹਨਾਂ ਸਿੱਖ ਜਵਾਨਾਂ ਦੇ ਵਿੱਚ ਕਿਸ ਕਿਸਮ ਦਾ ਜਿਹੜਾ ਉਹਨਾਂ ਦਾ ਲੀਡ ਵੀ ਸੀ, ਕਿਸ ਪ੍ਰਾਈਡ ਨਾਲ ਉਹ ਦੇਖ ਰਹੇ ਨੇ ਕਿ ਲਓ ਭਾਈ ਇੱਥੇ ਸਾਨੂੰ ਕੀ ਬਣਾਇਆ, ਤੇ ਉੱਥੇ ਸਾਡਾ ਇੱਕ ਭਰਾ ਜਾ ਕੇ ਕਿੱਥੇ ਕੈਨੇਡਾ ਦੇ ਵਿੱਚ ਇੰਨਾ ਜਿਹੜਾ ਦੁਨੀਆ ਦਾ ਪ੍ਰੋਸਪਰਸ ਮੁਲਕ ਹੈ ਉੱਥੇ ਡਿਫੈਂਸ ਮਿਨਿਸਟਰ ਬਣੇ। ਔਰ ਜਿਹੜੀ ਗੱਲ ਹਰਜੀਤ ਸਿੰਘ ਸੱਜਣ ਨੇ ਸਾਰੇ ਪੀਰੀਅਡ ਦੇ ਵਿੱਚ ਉਹਨੇ ਕਹੀ ਉਹਦੇ 'ਚ ਆਈ ਡੋਂਟ ਪ੍ਰਮੋਟ ਬ੍ਰੇਕਿੰਗ ਅਪ ਆਫ ਐਨੀ ਕੰਟਰੀ, ਹੁਣ ਇਹ ਵੀ ਜਨਰਲਾਈਜ਼ ਸਟੇਟਮੈਂਟ ਹੈ, ਉਹਨੇ ਬਿਲਕੁਲ ਨਹੀਂ ਕਿਹਾ ਕਿ ਨੋ ਆਈ ਬਿਲੀਵ ਇਨ ਯੂਨਿਟੀ ਇੰਟੈਗ੍ਰਿਟੀ ਆਫ ਇੰਡੀਆ ਐਂਡ ਦ ਨੋ, ਉਹਨੇ ਕਿਹਾ ਜੀ ਅਸੀਂ ਕਿਸੇ ਵੀ ਇਹ ਜਨਰਲ ਅਸੀਂ ਕਿਸੇ ਵੀ ਦੇਸ਼ ਨੂੰ ਨਹੀਂ ਤੋੜਨਾ ਚਾਹੁੰਦੇ ਜੀ। ਨਹੀਂ ਹੁਣ ਜ਼ਾਹਿਰ ਹੈ ਕਿ ਵੀ ਇਹ ਵਾਕਈ ਉਹਨਾਂ ਨੇ ਕੋਈ ਦੇਸ਼ ਤੋੜਨ ਦਾ ਜਾਂ ਦੂਜਾ, ਉਹ ਤਾਂ ਡਿਫੈਂਸ ਆਪਣੇ ਕੰਟਰੀਜ਼ ਦੇ ਡਿਫੈਂਸ ਲਈ ਹੈ ਨਾ ਕਿ ਦੇਸ਼ ਤੋੜਨ ਲਈ, ਪਰ ਇਹਦੇ 'ਚ ਵੀ ਉਹਨੇ ਕੋਈ ਇੰਡੀਆ ਦੀ ਯੂਨਿਟੀ ਇੰਟੈਗ੍ਰਿਟੀ ਦੀ ਕੋਈ ਗੱਲ ਨਹੀਂ ਕੀਤੀ। ਫਿਰ ਉਹਨਾਂ ਨੇ ਕਿਹਾ ਕਿ ਵੀ later addressing a press conference Sajjan said, I am not going to get into any petty politics of one chief minister of province। ਉਹਨੇ ਕਿਹਾ ਮੈਂ ਡਿਫੈਂਸ ਮਿਨਿਸਟਰ ਹਾਂ, ਆਪਣੇ ਦੇਸ਼ ਦੇ ਮੈਂ ਹਿੱਤ ਪ੍ਰੋਟੈਕਟ ਕਰਨੇ ਨੇ, ਤੁਹਾਡੇ ਦੇਸ਼ ਦੇ ਇੱਕ ਸੂਬੇ ਦੇ ਮੁੱਖ ਮੰਤਰੀ ਦੇ ਬਿਆਨਬਾਜ਼ੀਆਂ ਦੇ ਵਿੱਚ ਮੈਂ ਉਸ ਲੈਵਲ ਦੇ ਉੱਤੇ ਬੌਕ ਡਾਊਨ ਨਹੀਂ ਹੋਣਾ ਚਾਹੁੰਦਾ। ਔਰ ਆਈ ਐਮ ਵੈਰੀ ਪ੍ਰਾਊਡ ਆਫ ਮਾਈ ਰੂਟਸ ਐਂਡ ਮਾਈ ਐਕਸ਼ਨ ਸਪੀਕ ਫॉर ਮਾਈ ਸੈਲਫ। ਜਦੋਂ ਉਹਨੇ ਰੂਟਸ ਦੀ ਗੱਲ ਵੀ ਕੀਤੀ, ਉਹਨੇ ਅੱਗੇ ਜਾ ਕੇ ਕਿਹਾ ਕਿ ਮਾਈ ਵਿਲੇਜ ਮਾਈ ਪੰਜਾਬ, ਸੋ ਉਹਦੇ 'ਚ ਵੀ ਉਹਨੇ ਕੋਈ ਆਈ ਐਮ ਪ੍ਰਾਊਡ ਇੰਡੀਅਨ ਤੇ ਫਲਾਣਾ ਤੇ ਢਿਮਕਾ ਜਿਵੇਂ ਉਹ ਕਰਨ ਦਾ ਉਹਨੇ ਬਿਲਕੁਲ ਆਪਣੇ ਆਪ ਨੂੰ ਜਿਹੜਾ ਡਿਪਲੋਮੈਟਿਕਲੀ ਸਮਾਰਟ ਪਲੇ ਕੀਤਾ। ਫਿਰ ਉਹਨੇ ਕਿਹਾ ਕਿ ਵੀ ਆਈ ਐਮ ਪ੍ਰਾਊਡ ਆਫ ਮਾਈ ਰੂਟਸ ਐਂਡ ਮਾਈ ਐਕਸ਼ਨ ਸਪੀਕ ਫॉर ਮਾਈ ਸੈਲਫ। Punjab Chief Minister Captain Amrinder Singh had recently kicked up a political row by remarking that Sajjan and his father were Khalistani sympathizers. ਫਿਰ ਉਹਦੇ 'ਚ ਉਹ ਕੀ ਕਹਿੰਦਾ, I do not have any problem if he doesn't want to meet me। ਉਹ ਕਹਾ ਜੀ ਮੈਨੂੰ ਕੀ ਸਮੱਸਿਆ, ਨਹੀਂ ਮਿਲਣਾ ਚਾਹੁੰਦਾ ਨਾ ਸਹੀ, ਵੀ ਹੀਡਾ ਕਿਹੜਾ, I was born in Punjab and I am attached to it। ਮੈਂ ਅਮਰਿੰਦਰ ਦੇ ਘਰ ਥੋੜ੍ਹੀ ਜੰਮਿਆ ਹੋਇਆ, ਮੈਂ ਪੰਜਾਬ 'ਚ ਜੰਮਿਆ ਔਰ ਮੈਨੂੰ ਇਹਦਾ ਆਪਣਾ ਮੈਂ ਉਹਦੇ ਨਾਲ ਜੁੜਿਆ ਹੋਇਆ, ਅਟੈਚ ਟੂ ਇਟ। ਦਾ ਰਿਲੇਸ਼ਨਸ਼ਿਪ ਬਿਟਵੀਨ ਕੈਨੇਡਾ ਐਂਡ ਪੰਜਾਬ ਇਜ਼ ਬੇਸਡ ਔਨ ਇਟਸ ਪੀਪਲ। ਹੁਣ ਇੱਥੇ ਵੀ ਉਹ ਗੱਲ ਪੰਜਾਬ ਦੀ, ਜਦੋਂ ਤੁਸੀਂ ਬਿਟਵੀਨ ਦਾ ਲਾਈਨਸ ਪੜ੍ਹਦੇ ਹੋ, ਉਹਨੇ ਕੈਨੇਡਾ ਐਂਡ ਇੰਡੀਆ ਨਹੀਂ ਕਿਹਾ, ਉਹਨੇ ਕਿਹਾ ਜੀ ਦਾ ਰਿਲੇਸ਼ਨਸ਼ਿਪ ਬਿਟਵੀਨ ਕੈਨੇਡਾ ਐਂਡ ਪੰਜਾਬ ਇਜ਼ ਬੇਸਡ ਔਨ ਇਟਸ ਪੀਪਲ। ਇਹ ਲੋਕਾਂ ਦੇ ਸੰਬੰਧ ਨੇ। ਨੋਬਡੀ ਕੈਨ ਟੇਕ ਅਵੇ ਮਾਈ ਵਿਲੇਜ ਮਾਈ ਪੇਰੈਂਟਸ। ਜੇ ਮੇਰਾ ਪਿੰਡ ਇਹ ਹੈ, ਮੇਰੇ ਮਾਪਿਓ ਨੇ, ਧਰਤੀ ਨਾਲ ਮੈਂ ਜੁੜਿਆ ਹੋਇਆ, ਕੌਣ ਮੈਨੂੰ ਇਹਨਾਂ ਤੋਂ ਲੈ ਸਕਦਾ। ਥੀਸ ਥਿੰਗਸ ਡੂ ਨਾਟ ਬੋਦਰ ਮੀ, ਕਿ ਵੀ ਕਹਿੰਦਾ ਗੈਟ ਲੋਸਟ, ਕਿ ਵੀ ਤੂੰ ਜਾ ਕੇ ਪੈਗ ਲਾ ਆਪਣੇ ਕਪਤਾਨ, ਵੀ ਮੈਨੂੰ ਇਹਦਾ ਕੋਈ ਫਰਕ ਨਹੀਂ ਪੈਂਦਾ। ਔਰ ਇਸ ਸਾਰੇ ਚੋਂ ਜਿਹੜਾ ਪਾਰਟ ਮੈਂ ਸਮਝਦਾ ਹਾਂ ਵੀ ਹੁਣ ਸਾਨੂੰ ਜਿੱਥੇ ਅਸੀਂ ਇਹਨਾਂ ਦਾ ਸ਼ੁਕਰਗੁਜ਼ਾਰੀ ਕੀਤੀ ਸੀ ਅਮਰਿੰਦਰ ਦੀ, ਕਿ ਵੀ ਦੇਖੋ ਉਹਨੇ 5 ਮਿਨਿਸਟਰ 17 MP ਸਾਡੀ ਝੋਲੀ ਪਾਏ। ਅੱਜ ਅਸੀਂ ਇੱਕ ਹੋਰ ਥੈਂਕ ਯੂ ਕਰਨਾ ਚਾਹੁੰਦੇ ਹਾਂ ਕੈਪਟਨ ਅਮਰਿੰਦਰ ਸਿੰਘ ਦਾ, ਕਿ ਉਸ ਨੇ TV84 ਨੂੰ ਇੱਕ ਵਾਰੀ ਫੇਰ ਗਲੋਬਲ ਮੈਪ ਤੇ ਲੈ ਆਂਦਾ, ਤੇ ਸਾਡੇ ਰਿਪੋਰਟਰ ਮਨਵੀਰ ਸਿੰਘ ਮੌਂਟਰੀਆਲ ਦਾ ਨਾਮ ਮੈਂਸ਼ਨ ਕਰਕੇ ਅੱਜ ਦੀ ਹਿੰਦੁਸਤਾਨ ਟਾਈਮਸ ਦੀ ਸਟੋਰੀ ਹੈ ਕਿ ਇਹ ਪ੍ਰੂਫ ਦੇ ਰਿਹਾ ਕਿ ਜੀ ਇਹ ਜਿਹੜਾ ਹਰਜੀਤ ਸਿੰਘ ਸੱਜਣ ਹੈ ਇਹ ਕਿਵੇਂ ਖਾਲਿਸਤਾਨੀ ਹੈ, ਕਿ TV84 ਜਿਹੜਾ ਖਾਲਿਸਤਾਨੀ ਚੈਨਲ ਹੈ ਉਹਦਾ ਜਿਹੜਾ ਰਿਪੋਰਟਰ ਹੈ ਮਨਵੀਰ ਸਿੰਘ, ਉਹਨੇ ਆਪਣੀ ਫੇਸਬੁੱਕ ਤੇ
ਉਹਦੇ ਨਾਲ ਹਰਜੀਤ ਸਿੰਘ ਸੱਜਣ ਦੇ ਨਾਲ ਕੋਈ ਜਨਤਕ ਥਾਂ ਤੇ ਫੋਟੋ ਪਾਈ ਹੈ, ਇਹਦਾ ਮਤਲਬ ਹੈ ਹਰਜੀਤ ਸਿੰਘ ਸੱਜਣ ਵੀ ਖਾਲਿਸਤਾਨੀ ਹੈ। ਸੋ ਮਤਲਬ ਹੁਣ ਇਹ ਨਹੀਂ ਹੈ ਵੀ ਇਹ TV84 ਜਿਹੜਾ ਹੈ ਇਹਨਾਂ ਦੀ ਨੀਂਦ ਹਰਾਮ ਨਹੀਂ ਕਰਦਾ, ਪਰ ਇਹਨੂੰ ਹੁਣ ਐਜ਼ ਏ ਐਵੀਡੈਂਸ ਵੀ ਅਦਾਲਤੀ ਪੇਪਰਾਂ 'ਚ ਵੀ ਦਿਓ ਜੀ ਹੁਣ ਤਾਂ। ਔਰ ਇਹ ਬੇਸ਼ੱਕ ਇਹਦੇ 'ਚ ਲੰਬੇ ਚੌੜੇ ਹੋਰ ਵੀ ਉਹਦੇ ਮੀਡੀਆ ਐਡਵਾਈਜ਼ਰ ਨੇ ਵੀ ਨਾਲ ਬਿਆਨ ਦਿੱਤੇ ਨੇ, ਪਰ ਇਹਦੇ 'ਚ ਖਾਲਿਸਤਾਨ ਸਿੰਪੈਥਾਈਜ਼ਰ ਰੋ ਕੈਪਟਨ ਸਾਈਟਸ ਇੰਟੈਲੀਜੈਂਸ ਰਿਪੋਰਟਸ ਐਜ਼ ਪ੍ਰੂਫ ਅਗੇਂਸਟ ਹਰਜੀਤ ਸੱਜਣ ਕਿ ਜੀ ਇਹ ਕੈਪਟਨ ਕਹਿ ਰਿਹਾ ਮੈਂ ਸਾਡੇ ਕੋਲ ਇੰਟੈਲੀਜੈਂਸ ਰਿਪੋਰਟਸ ਨੇ। ਔਰ it was in June last year when Captain Amrinder, Punjab Congress Chief Minister, had accused some Canadian ministers of Khalistan leanings for stalling his tour to the country ਕਿ ਉਹਨੇ ਜੂਨ ਮਹੀਨੇ ਜਦੋਂ ਉਹਨੂੰ ਰੋਕਿਆ ਉਦੋਂ ਉਹਨੇ ਚਾਰਜ ਕੀਤਾ ਸੀ। ਔਰ refusing to name the ministers, he had said it is well known fact that some ministers in the Justin Trudeau government have World Sikh Organization background। ਇਹਨੇ ਕਿਹਾ ਵੀ ਜੂਨ 'ਚ ਉਹਨੇ ਨਾਂ ਨਹੀਂ ਸੀ ਲਿਆ ਮਿਨਿਸਟਰਾਂ ਦਾ, ਪਰ ਉਹਨੇ ਕਿਹਾ ਸੀ ਕਿ ਜੀ ਇਹ ਜਿਹੜੇ ਨੇ ਇਹ ਖਾਲਿਸਤਾਨੀ ਲੀਨਿੰਗਸ ਵਾਲੇ ਨੇ। The opposition to Amrinder's Canada visit is still a sore point as the CM has chosen Sajjan's India visit to hit back by accusing him of Khalistani leanings। ਉਹਨੇ ਕਿਹਾ ਜੀ ਉਹਨੇ ਹੁਣ ਸੱਜਣ ਦੇ ਮੌਕੇ ਉਹਨੇ ਕੱਢ ਲਿਆ ਵੀ ਉਹਦੇ ਖਿਲਾਫ ਉਹਨੇ ਕਿਹਾ। Asked about the proof on which the CM has based his assertions, his media advisor Raveen Thukral said there is enough information available in the public domain to endorse the CM। ਹੁਣ ਉਹਨੂੰ ਮੀਡੀਆ 'ਚ ਇਹ ਉਹਦਾ ਮੀਡੀਆ ਮੇਨ ਬੰਦਾ ਹੈ ਰਵੀਨ ਠੁਕਰਾਲ, ਉਹਨੂੰ ਕਿਹਾ ਜੀ ਕੋਈ ਸਬੂਤ, ਉਹ ਕਹਿੰਦਾ ਜੀ ਸਾਰੇ ਪਬਲਿਕ ਡੋਮੇਨ 'ਚ ਪਏ ਨੇ ਸਬੂਤ ਕਿ ਇਹ ਖਾਲਿਸਤਾਨੀ। The state government is continuously tracking and monitoring the activities of all extremist and pro-extremist forces including Khalistani forces ਕਿ ਜੀ ਸਾਡੀਆਂ ਜਿਹੜੀਆਂ ਏਜੰਸੀਜ਼ ਨੇ ਅਸੀਂ ਲਗਾਤਾਰ ਮੋਨੀਟਰ ਕਰਦੇ ਹਾਂ ਜਿਹੜੇ ਅੱਤਵਾਦ ਔਰ ਖਾਸ ਤੌਰ ਤੇ ਖਾਲਿਸਤਾਨੀ ਐਕਟੀਵਿਟੀਜ਼ ਵਾਲੇ ਨੇ। The government assessment and decisions are based on these intelligence reports which are confidential and cannot be divulged to the media ਕਿ ਜੀ ਇਹ ਜਿਹੜੀਆਂ ਰਿਪੋਰਟਾਂ ਨੇ ਬਹੁਤ confidential ਨੇ, ਅਸੀਂ ਮੀਡੀਆ ਨੂੰ ਦੱਸ ਨਹੀਂ ਸਕਦੇ। These reports coupled with deluge of information published on Sajjan from time to time, not just by Indian but also by the Canadian media, provide sufficient ground for endorsing the CM stand on the issue, Thukral told Hindustan Times। ਹੁਣ ਦੱਸ ਕੋਈ ਨਹੀਂ ਰਿਹਾ ਕਿਹੜੇ ਪਬਲਿਕ ਡੋਮੇਨ 'ਚ ਕੋਈ ਕੋਟ ਕਰੋ ਨਹੀਂ, ਲੇਕਿਨ ਜਦੋਂ ਤੁਸੀਂ ਇੱਕ ਪਾਸੇ ਕਿਸੇ ਦੀ ਖੇਡ ਰਹੇ ਹੋ ਏਜੰਸੀਆਂ ਦੀ, ਇਹ ਓਨਟਾਰੀਓ ਰੈਜ਼ੋਲੂਸ਼ਨ ਦੇ ਉੱਤੇ ਜਿਵੇਂ ਹਰਜੀਤ ਸੱਜਣ ਦੇ ਨਾਲ 1 to 1 ਗੱਲਬਾਤ 'ਚ ਵੀ ਅਰੁਣ ਜੇਤਲੀ ਨੇ ਇਸ ਇਸ਼ੂ ਨੂੰ ਲਿਆਂਦਾ, ਡਿਫੈਂਸ ਮਿਨਿਸਟਰ ਅਰੁਣ ਜੇਤਲੀ ਹੈ ਕਿ ਜੀ ਇਹ ਹੈ। ਔਰ ਇੱਕ ਹੋਰ ਥਾਂ ਤੇ ਉਹਨੂੰ ਜਦੋਂ ਪੁੱਛਿਆ ਹਰਜੀਤ ਸੱਜਣ ਨੂੰ ਓਨਟਾਰੀਓ ਨੇ ਕਿਹਾ ਜੀ ਕੈਨੇਡਾ ਡੈਮੋਕ੍ਰੈਟਿਕ ਕੰਟਰੀ ਹੈ, ਵੀ ਆਰ ਏ ਫੈਡਰੇਸ਼ਨ, ਪੀਪਲ ਹੈਵ ਰਾਈਟ ਟੂ ਦੇਅਰ ਓਪੀਨੀਅਨ। ਜੇ ਉਹਨਾਂ ਦੀ ਲੈਜਿਸਲੇਚਰ ਨੇ ਪਾਸ ਕੀਤਾ ਦਿਸ ਇਜ਼ ਉਹ ਉਹਨਾਂ ਦਾ ਹੱਕ ਬਣਦਾ। ਹੁਣ ਇਹ ਗੱਲਾਂ ਜਿਹੜੇ ਉੱਥੇ ਬੈਠੇ ਸਿਰਫ ਤੇ ਸਿਰਫ ਡੰਡੇ ਦੇ ਨਾਂ ਦੀ ਡੈਮੋਕ੍ਰੇਸੀ ਨੂੰ ਸਮਝਦੇ ਨੇ, ਉਹਨਾਂ ਦੇ ਲਈ ਇਹ ਜਿਹੜਾ ਗੱਲ ਹੈ ਇਹ ਸਮਝਣੀ ਔਖੀ ਹੈ ਕਿ ਵੀ ਇੰਡੀਪੈਂਡੈਂਟ ਕਿਵੇਂ ਹੁੰਦਾ ਹੈ। ਔਰ ਹੁਣ ਅਸੀਂ ਗੱਲ ਕਰੀਏ ਜਿਹਦੇ ਕਰਕੇ ਅਸੀਂ ਥੈਂਕ ਯੂ ਕਰਨੇ। ਹੁਣ ਜਦੋਂ ਉਹਨੂੰ ਕਿਹਾ ਕਿ ਜੀ ਦੱਸੋ ਕੀ ਹੈ, ਫਿਰ ਉਹ ਕਹਿੰਦਾ ਐਮੰਗ ਦਾ ਐਮੋ ਹੈ ਐਮਨੀਸ਼ਨ ਅਮਰਿੰਦਰ ਇਜ਼ ਯੂਜ਼ਿੰਗ ਟੂ ਬਟਰੈਸ ਹਿਜ਼ ਕਲੇਮਸ ਆਰ ਪਿਕਚਰਸ। ਹੁਣ ਕਿਹੜਾ ਜਿਹੜਾ ਉਹ ਐਂਬੀਸ਼ਨ ਦੇ ਜਿਹੜਾ ਐਮਨੀਸ਼ਨ ਦੇ ਰਿਹਾ ਅਮਰਿੰਦਰ ਕਿ ਜੀ ਉਹ ਸੱਜਣ ਜਿਹੜਾ ਖਾਲਿਸਤਾਨੀ ਹੈ। Among the ammo Amrinder is using to buttress his claims are pictures posted on Facebook by Manvir Singh, a TV reporter of TV84 channel, that they allege propagates Khalistani ideology। ਇਹ ਬੜਾ ਭੇਤ ਦੀ ਗੱਲ ਕੱਢੀ ਹੈ ਕਿ ਜੀ ਇਹ ਦੇਖੋ 84 ਜਿਹੜਾ ਖਾਲਿਸਤਾਨੀ ਆਈਡੀਓਲੋਜੀ ਪ੍ਰੀਚ ਕਰਦਾ ਤੇ ਮਨਵੀਰ ਸਿੰਘ ਇਹਨਾਂ ਦਾ ਰਿਪੋਰਟਰ ਹੈ ਮੌਂਟਰੀਅਲ 'ਚ। ਔਰ ਮਨਵੀਰ ਸਿੰਘ ਦੀ ਫੇਸਬੁੱਕ ਤੇ ਜਿਹੜਾ ਉਹ ਹਰਜੀਤ ਸੱਜਣ ਦੇ ਨਾਲ ਉਹਦੀ ਫੋਟੋ ਹੈ, ਇਸ ਲਈ ਇਹ ਤਾਂ TV84 ਦਾ ਹੀ ਹਮਾਇਤੀ ਹੋ ਗਿਆ ਤੇ TV84 ਖਾਲਿਸਤਾਨ ਦਾ ਹਮਾਇਤੀ ਹੈ, ਇਸ ਲਈ ਹਰਜੀਤ ਸਿੰਘ ਸੱਜਣ ਖਾਲਿਸਤਾਨੀ। ਹੁਣ ਇਹ ਉਹਨੂੰ ਕਹਿ ਰਿਹਾ ਇਨ ਵਨ ਆਫ ਦਾ ਪਿਕਚਰਸ ਪੋਸਟਡ ਬਾਈ ਹਿਮ ਮਨਵੀਰ ਇਜ਼ ਸੀਨ ਵਿਦ ਸੱਜਣ ਐਟ ਏ ਪਬਲਿਕ ਗੈਦਰਿੰਗ। ਉਹ ਇੱਥੇ ਜਿਹਦੇ ਨਾਲ ਮਰਜ਼ੀ ਜਿਹੜਾ ਕੋਈ ਫੋਟੋ ਲਵਾਏ, ਕੋਈ ਉਹਨਾਂ ਦੇ ਉੱਥੇ ਉਹ ਟਕੇ ਦੇ ਯੂਪੀ ਭਈਏ ਦੇ ਸਿਪਾਹੀ ਨੇ ਜਿਹੜੇ ਧੱਕੇ ਮਾਰ ਕੇ ਕੱਢਦੇ ਨੇ ਤੇ ਪੈਸੇ ਲੈ ਕੇ ਜੇਬ 'ਚ ਕਹਿਣਗੇ ਵੀ ਤੂੰ ਅੰਦਰ ਆ ਜਾ। ਇੱਥੇ ਜਿਹੜੇ ਮਿਨਿਸਟਰ ਨੇ ਦੂਜੇ ਨੇ, ਇੱਥੇ ਟ੍ਰੇਨਾਂ ਤੇ ਸੈਨੇਟਰ ਆਉਂਦੇ ਨੇ, ਵਾਈਸ ਪ੍ਰੈਜ਼ੀਡੈਂਟ ਆਉਂਦੇ ਜਾਂਦੇ ਨੇ, ਕੌਣ ਇੱਥੇ ਹੈ ਜਿਹਦੇ ਨਾਲ ਮਰਜ਼ੀ ਤੁਸੀਂ ਖਲੋ ਕੇ ਤੁਰੇ ਜਾਂਦੇ, ਕੋਈ ਕਿਸੇ ਨਾਲ ਫੋਟੋ ਲਵਾ ਲੇ। ਪਬਲਿਕ ਗੈਦਰਿੰਗਸ ਨੇ। ਹੁਣ ਇਹ ਜਿਹੜਾ ਆਟਵਾ ਪਾਰਲੀਮੈਂਟ ਦੇ ਬਾਹਰ ਹੋਇਆ ਉਹਦੇ 'ਚ ਮਨਵੀਰ ਸਿੰਘ ਲੀਡ ਸਪੀਕਰ ਸੀ ਜਦੋਂ ਖਾਲਿਸਤਾਨ ਦਾ ਝੰਡਾ ਝੁਲਾਉਣ ਤੋਂ ਪਹਿਲਾਂ
ਨਟ ਖਾਲਿਸਤਾਨ ਖਾਲਸੇ ਦਾ, ਹੁਣ ਖਾਲਸਾ ਖਾਲਿਸਤਾਨ ਇੱਕੋ ਹੀ ਹੋ ਗਿਆ। ਉਹ ਜਿਹੜਾ ਹੁਣ ਇਹਨਾਂ ਨੇ ਕਹਿਣਾ ਆਹ ਦੇਖੋ ਜੀ TV84 ਨੇ ਕਿਹਾ ਸੀ ਖਾਲਿਸਤਾਨ ਦਾ ਝੰਡਾ ਚਲਾਤਾ, ਪਰ ਚਲੋ ਝੁੱਲ ਗਿਆ ਜੇ ਹੁਣ ਕਹਿ ਦਿੱਤਾ ਇਹਦੇ ਤੇ। ਔਰ ਉਹਦੇ ਚ ਘੱਟੋ ਘੱਟ ਉਹੀ 15-20 ਮੈਂਬਰ ਪਾਰਲੀਮੈਂਟ ਸੀ, ਉਹ ਸਾਰੇ ਹੀ ਰੂਬੀ ਸਹੋਤਾ ਵੀ ਔਰ ਦੂਜੇ ਸਾਰੇ ਜਿਹੜੇ ਨੇ ਉੱਥੇ ਮੌਜੂਦ ਸੀ। ਇਹ ਹੁਣ ਦੂਜਾ ਸਬੂਤ ਦੇਣ ਗਿਆ, ਦੇਖੋ ਜੀ ਇੰਟੈਲੀਜੈਂਸ ਦਾ ਇਹ ਮਨਵੀਰ ਸਿੰਘ ਦਾ, ਔਰ ਉਹਨੂੰ ਕਵਰ ਵੀ ਕੀਤਾ ਅਸੀਂ, ਉਹਦੀ ਪੂਰੀ ਘੰਟੇ ਦੀ ਦੇ ਲਗਭਗ 40 ਮਿੰਟ ਦੀ ਜਿਹੜੀ ਰਿਪੋਰਟਿੰਗ ਵੀ ਕੀਤੀ, ਲੰਬੀ ਚੌੜੀ ਹੈ ਥੱਲੇ ਗੱਲਬਾਤ। ਸੋ ਕੁੱਲ ਮਿਲਾ ਕੇ ਅਸੀਂ ਉਹਨਾਂ ਦਾ ਥੈਂਕ ਯੂ ਅਦਾ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ ਕਿ ਵੀ ਉਹਨਾਂ ਨੇ TV84 ਚੈਨਲ ਨੂੰ ਇੱਕ ਵਾਰ ਫੇਰ ਜਿੱਥੇ ਖਾਲਿਸਤਾਨੀ ਆਈਡੀਓਲੋਗ ਔਰ ਆਈਡੀਓਲੋਜੀ ਦਾ ਹਮਾਇਤੀ ਹੋਣ ਦਾ ਦਿੱਤਾ, ਉੱਥੇ ਅਸੀਂ ਤਾਂ ਨਾ ਜਾਣੀਏ ਵਿਚਾਰੇ ਹਰਜੀਤ ਸਿੰਘ ਸੱਜਣ ਨੂੰ ਨਾ ਮਿਲੇ, ਪਰ ਹੁਣ ਹਰਜੀਤ ਸਿੰਘ ਸੱਜਣ ਜਿਹੜਾ ਹੈ ਉਹ ਵੀ TV84 ਪਰਿਵਾਰ ਦਾ ਹੀ ਹਿੱਸਾ ਬਣ ਗਏ ਤੇ ਹੁਣ ਇਹਨਾਂ ਨੇ ਬਣਾ ਦਿੱਤੇ। ਸੋ ਕੁੱਲ ਮਿਲਾ ਕੇ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਪਰ ਇਹ ਸਾਰੇ ਜਿਹੜੇ ਨੇ ਇਹ ਕਦਮ ਸਾਡੀ ਮੰਜ਼ਿਲ ਵਾਲੀ ਜਾ ਰਹੇ ਨੇ, ਔਰ ਜਦੋਂ ਰੱਬ ਨੇ ਕਿਸੇ ਦੀ ਤਬਾਹੀ ਕਰਨੀ ਹੁੰਦੀ ਹੈ ਤਾਂ ਉਹਦੀ ਮੱਤ ਮਾਰਦਾ। ਔਰ ਜਿਵੇਂ ਇਹ ਸਾਰੇ ਰੈਟਲ ਹੋਏ ਨੇ ਓਨਟਾਰੀਓ ਅਸੈਂਬਲੀ ਰੈਜ਼ੋਲੂਸ਼ਨ, ਔਰ ਇਸ ਵਾਰ ਖਾਲਸਾ ਸਾਜਨਾ ਦਿਵਸ ਦੇ ਮੌਕੇ ਦੇ ਉੱਤੇ 4 ਚੁਫੇਰੇ ਚੜ੍ਹਦੀ ਕਲਾ ਦੀਆਂ ਗੱਲਾਂ ਤੋਂ, ਇਹ ਸਾਰੇ ਉਹਦੇ ਹੀ ਨਤੀਜੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਆਪਾਂ ਬ੍ਰੇਕ ਲਈਏ, ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਜੇ ਤੁਸੀਂ ਚਾਹੁੰਦੇ ਹੋ ਕਿ TV84 ਇਸੇ ਤਰ੍ਹਾਂ ਹੀ ਮਨੁੱਖੀ ਅਧਿਕਾਰਾਂ ਦੀ ਗੱਲ ਨੂੰ ਜਾਰੀ ਰੱਖੇ, ਤਾਂ ਇਸ ਗੱਲ ਨੂੰ ਜਾਰੀ ਰੱਖਣ ਲਈ ਤੁਸੀਂ ਇਸ ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਇਸ ਜੋ ਵੀ ਡੋਨੇਟ ਕਰਨਾ ਹੈ ਤਾਂ ਤੁਸੀਂ ਇਹ ਵੈਬਸਾਈਟ ਤੇ ਜਾ ਕੇ TV84.tv ਤੇ ਜਾ ਕੇ ਪੇਪਲ ਰਾਹੀਂ ਰੈਕਰਿੰਗ ਡੋਨਰ ਜ਼ਰੂਰ ਬਣ ਸਕਦੇ ਹੋ। ਤੁਸੀਂ ਜੋ ਚਾਹੇ ਦਾਨ ਕਰ ਸਕਦੇ ਹੋ, ਪਰ ਜ਼ਰੂਰ ਕਰਨਾ ਜੀ। ਜਾਂ ਫਿਰ ਮੇਕ ਏ ਚੈੱਕ ਇਨ ਨੇਮ ਆਫ TV84 ਐਂਡ ਮੇਲ ਇਟ ਐਟ 36-01 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਏਗਾ। ਇਸ ਮਸਲੇ ਵਿੱਚ ਅਸੀਂ ਤੁਹਾਡੀ ਰਾਏ ਤੇ ਪੇਸ਼ ਕਦਮੀ ਦੀ ਵੀ ਆਸ ਕਰਦੇ ਹਾਂ। ਜੀ ਡਾਕਟਰ ਸਾਹਿਬ, ਇੱਥੇ ਲੈਂਦੇ ਆਪਾਂ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।